यही दुकान है। चलो इंशाल्लाह। अस्सलाम वालेकुम जनाब। वालेकुम अस्सलाम व रहमतुल्लाह। ਇੰਨੀ ਕਿਸ਼ਤ ਤੇ ਤੁਹਾਡੀ 11600 ਪਹਿਲੀ ਮਾਸ਼ਾਅੱਲਾ। ਵੇਖੋ ਮੇਰੇ ਆਉਣ ਤੋਂ ਪਹਿਲਾਂ ਸਾਫ਼ ਕਰ ਲਿਆ। ਮੈਂ ਤਾਂ ਕੋਈ ਫ੍ਰਿਜ ਲਈਏ ਕੋਈ ਆਜ਼ਮ ਭਾਈ ਤੁਸੀਂ? नहीं सर, मैं किस्तां ਦੀ ਦੁਕਾਨ ਤੋਂ ਨਹੀਂ ਆਇਆ। ਇਸ਼ਰਤ ਮਲਕ ਔਰ ਇਛੂ ਮਲਕ ਇੰਸ਼ੋਰੈਂਸ ਵਾਲੋਂ ਆਇਆ। ਮਾਸ਼ਾਅੱਲਾ ਤੁਹਾਡੀ ਪਰਸਨੈਲਿਟੀ ਵੇਖ ਕੇ ਦੁਕਾਨ ਵੇਖੀ ਸਾਰੇ। ਨਹੀਂ ਆ ਮਾਸ਼ਾਅੱਲਾ ਬਸ ਸੈਟਅਪ ਆਪਣਾ ਬਣਾਇਆ ਛੋਟਾ ਜਿਹਾ। ਅੱਛਾ, ਹਾਂਜੀ। ਤੇ ਇਹ ਵੇਖੋ ਨਾ ਸੈਟਅਪ ਬਣਾਇਆ, ਲੇਕਿਨ ਤੁਹਾਡੇ ਜ਼ਿਹਨ 'ਚ ਕੋਈ ਗੱਲ ਨਹੀਂ ਆਈ ਹੋਣੀ ਹੈ। ਮੇਰਾ ਕੰਮ ਹੈ ਲੋਕਾਂ ਦੇ ਜ਼ਿਹਨ 'ਚ ਗੱਲ ਪਾਉਣਾ, ਉਹਨਾਂ ਦੇ ਫਵਾਇਦ ਦੇਣ, ਉਹਨਾਂ ਦੇ ਕੋਲ ਜਾਣਾ। ਠੀਕ ਹੈ। ਹਾਂ, ਕਿੰਨੀ ਉਮਰ ਮਾਸ਼ਾਅੱਲਾ ਤੁਹਾਡੀ? ਮਾਸ਼ਾਅੱਲਾ ਮੇਰੀ 28 ਸਾਲ ਉਮਰ ਹੈ। ਤੇ ਕਾਰੋਬਾਰ ਦੀ ਕਿੰਨੀ ਉਮਰ ਹੈ? ਕਾਰੋਬਾਰ ਨੂੰ ਹਲੇ 10 ਕੁ ਸਾਲ ਹੀ ਹੋਏ ਨੇ। 10 ਸਾਲ ਹੋਏ ਤਾਂ ਕੋਈ ਇੰਸ਼ੋਰੈਂਸ ਵਗੈਰਾ ਕੋਈ ਤੁਸੀਂ ਸੇਫਟੀ ਨਹੀਂ ਕੀਤੀ ਇਹਦੀ? ਨਹੀਂ ਨਹੀਂ ਲੈਂਟਰ ਹੈ, ਕੀ ਹੋ ਗਿਆ ਜੀ? ਅੱਛਾ, ਲੈਂਟਰ ਹੈ। ਅਸੀਂ ਕਿਹੜਾ ਕੋਈ ਬਾਲੇ ਥੱਲੇ ਬੈਠੇ ਆ ਜਰਾ, ਇਹਦੀ ਕਾਹਦੀ ਇੰਸ਼ੋਰੈਂਸ ਕਰਵਾਈ? ਲੈਂਟਰ ਕੋ ਬੰਬ ਚਲਾਉਣ ਮੈਂ ਆ ਗਿਆ ਭਾਈ ਜੀ। ਮੈਂ ਗੱਲ ਹੋਰ ਕਰ ਰਿਹਾ, ਤੁਸੀਂ ਕਿਹੜੇ ਪਾਸੇ ਜਾਂਦੇ ਪਿਓ? ਇਹ ਦੁਕਾਨ ਦੀ ਸੇਫਟੀ, ਖੁਦਾ ਨਾ ਖਾਸਤਾ ਅੱਗ ਲੱਗ ਜਾਂਦੀ ਹੈ, ਕੋਈ ਸ਼ਾਰਟ ਸਰਕਟ ਹੋ ਜਾਂਦਾ ਹੈ, ਉਹ ਗਲੀ 'ਚ ਆ ਕੇ ਬੰਦਾ ਨੁਕਸਾਨ ਕਰ ਜਾਂਦਾ ਹੈ, ਇੰਨੀ ਕਿਸ਼ਤ ਬਣਨੀ ਤੁਹਾਡੇ ਡਬਲ ਪੈਸੇ ਮਿਲ ਜਾਣੇ ਨੇ। ਨਹੀਂ ਇਹ ਗੱਲ ਤਾਂ ਤੁਹਾਡੀ ਵਾਕਈ ਠੀਕ ਹੈ। ਮਹੱਲੇਦਾਰੀ ਇੱਕ ਦੋ ਸਾਡੇ ਨਾ ਇੱਥੇ ਸਾਹਮਣੇ ਨਾਲ ਦੁਸ਼ਮਣੀ ਵੀ ਹੈ ਨਾ। ਹਾਂਜੀ, ਬੜਾ ਧਿਆਨ ਰੱਖਣਾ ਪੈਂਦਾ ਆਪਣਾ। ਮੈਂ ਸ਼ੀਸ਼ਾ ਇੰਨਾ ਮਹਿਫੂਜ਼ ਰੱਖਿਆ ਹੈ। ਹਾਂ ਵੇਖੋ ਨਾ, ਗੱਲ ਆ ਗਈ ਨਾ ਸਾਹਮਣੇ। ਛੋਟੇ ਛੋਟੇ ਬੱਚੇ ਨੇ, ਫਿਰ ਕੀ ਕਹਿ ਸਕਦਾ ਬੰਦਾ ਇੱਥੇ ਮਹੱਲੇਦਾਰੀ ਦੇ ਵਿੱਚ ਕੋਈ ਵੱਟਾ ਮਾਰ ਛੱਡੇ। ਹਾਂ, ਹੈਲਮਟ ਕਿਉਂ ਨਹੀਂ ਪਾ ਖਲਾਉਂਦੇ ਤੁਸੀਂ? ਹੈਲਮਟ ਕੀ, ਮੈਂ ਮੋਟਰਸਾਈਕਲ ਤੇ ਬੈਠਾ। ਅੱਛਾ, ਮੈਂ ਦੁਸ਼ਮਣੀ ਨਾ। ਇਹ ਮਹੱਲਾ ਹੀ ਬੜਾ ਸਿਆਣਾ ਹੈਗਾ। ਉੱਥੇ ਰਾਸ਼ਦ ਮਤਲਬ ਸ਼ੇਖ ਸਾਹਿਬ ਨੇ, ਉਹਨਾਂ ਕੋਲ ਗਏ ਆ। ਜਾਣਦੇ ਹੋ ਉਹਨਾਂ ਨੂੰ? ਕਿਹੜੇ ਸ਼ੇਖ ਨੇ? ਰਾਸ਼ਦ ਸ਼ੇਖ ਸਾਹਿਬ ਜਿਹੜੇ ਬੜੇ ਕਾਰੋਬਾਰ ਨੇ, ਸਿਲੰਡਰ ਵੀ ਰੱਖੇ ਨੇ, ਹੋਰ ਵੀ। ਨਹੀਂ ਉਹਨਾਂ ਨੂੰ ਨਹੀਂ, ਇਹ ਸ਼ੇਖ ਜਿਹੜਾ ਚੱਕੀ ਵਾਲਾ ਉਹਨਾਂ ਨੂੰ ਜਾਣਦੇ ਆ। 2 ਕਰੋੜ ਰੁਪਏ ਦੀ ਇੰਸ਼ੋਰੈਂਸ ਕਰਕੇ ਆ ਉਹਨਾਂ ਦੀ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਂਜੀ, ਕਿੰਨੇ ਬੱਚੇ ਨੇ ਤੁਹਾਡੇ? ਕਿਹੜਾ ਇੰਸਟੀਚਿਊਟ ਹੈ ਤੁਹਾਡਾ? ਮੈਂ ਜੀ ਸਟੇਟ ਲਾਈਫ ਪਾਕਿਸਤਾਨ ਨੂੰ ਮਰੂਫ ਅਦਾਰਾ ਗਵਰਨਮੈਂਟ। ਐਵੇਂ ਜਿਵੇਂ ਨਹੀਂ ਮੈਂ ਆਇਆ, ਇੰਪੋਰਟਡ ਬੰਦਾ ਵਾਂ ਮੈਂ। ਸ਼ਾਦੀ ਹੋਈ ਹੈ ਮਾਸ਼ਾਅੱਲਾ? ਹਾਂਜੀ ਹੋਈ। ਕਿੰਨੇ ਬੱਚੇ ਨੇ? ਮਾਸ਼ਾਅੱਲਾ ਇੱਕ ਬੇਟੀ ਹੈ। ਤੇ ਮਾਸ਼ਾਅੱਲਾ ਭਾਬੀ ਸਾਡੇ ਹਯਾਤ ਨੇ ਨਾ? ਹਾਂਜੀ ਅਲਹਮਦੁਲਿਲਾ। ਨਹੀਂ ਹੁੰਦਾ ਨਾ। ਠੀਕ ਹੈ, ਤੁਹਾਡਾ ਕੰਮ ਹੀ ਹੈ ਵੇ ਬੰਦੇ ਭੜਕਾਣਾ। ਬਸ ਹਾਂਜੀ ਹਾਂਜੀ, ਮੈਂ ਜਦੋਂ ਮੈਂ ਗੱਲ ਕਰੇ ਨਾ ਉਹ ਪੁੱਠੀ ਲੈ ਜਾਂਦਾ, ਨਾਰਾਜ਼ ਹੋ ਜਾਂਦਾ। ਨਹੀਂ ਨਹੀਂ, ਨਾਰਾਜ਼ ਇਹਦੇ ਚ ਕਿਹੜੀ ਹੋਣ ਵਾਲੀ ਗੱਲ। ਤੁਹਾਡਾ ਕੰਮ ਹੀ ਹੈ ਵੇ, ਮੈਨੂੰ ਪਤਾ ਹੈ। ਸਟੇਟ ਲਾਈਫ ਇੰਸ਼ੋਰੈਂਸ ਵਾਲੇ ਹੋਰ ਕਰਦੇ ਕੀ ਨੇ? ਅੰਦਾਜ਼ਨ ਕਿੰਨੀ ਕੁ ਆਮਦਨ ਹੈ ਆਪਣੀ? ਆਮਦਨ ਪੱਕੀ ਗੱਲ ਹੈ ਨਾ, ਤੁਸੀਂ ਸਟੇਟ ਲਾਈਫ ਹਾਂ, ਦੋ ਕਿਉਂ ਨਾ ਨਹੀਂ? ਬਾਅਦ ਚ FBR ਦੇ ਨਿਕਲ ਆਓ। ਕਮਾਲ ਕਰ ਰਹੇ ਹੋ ਹੈ ਵੇਖੋ ਤੁਸੀਂ। ਇਛੂ ਮਲਕ। ਹਾਂ, ਕੀ ਬਾਤ ਹੈ। ਕਿੰਨੀ ਕੁ ਆਮਦਨ ਹੈ ਆਪਣੀ? ਆਮਦਨ ਹੈ ਇੱਥੇ 40,000 ਰੁਪਏ ਹੈ ਦੁਕਾਨ ਦੀ। ਬਾਕੀ ਹੋਰ ਬੜੇ ਅਸੀਂ ਬਿਜ਼ਨਸ ਬਾਹਰ ਖਿਲਾ ਰਹੇ ਨੇ। ਇੱਕ ਦਿਨ ਦੀ ਆਮਦਨ 40,000? ਹਾਂਜੀ। ਨਹੀਂ ਯਾਰ, ਹਾਂਜੀ ਦੁਕਾਨ ਵਿੱਚ ਲੱਗਦਾ ਤਕਰੀਬਨ 300-400 ਰੁਪਏ ਆਮਦਨ ਹੈ ਤੁਹਾਡੀ। ਠੀਕ ਹੈ। ਨਹੀਂ ਸਹੀ ਗੱਲ। 300-400 ਵਾਲਾ ਕੋਈ ਪੈਕੇਜ ਹੈ? ਹਾਂ ਕਿਉਂ ਨਹੀਂ, ਮਹੀਨਾ 30,000 ਬਣ ਗਿਆ ਨਾ, 9,000 ਰੁਪਏ ਬਣ ਗਿਆ ਜੀ। 9,000 ਤੁਹਾਡੇ ਕੁਝ ਪੈਸੇ ਪਾ ਕੇ ਆਪਣਾ ਬਿਜ਼ਨਸ ਕਰਕੇ ਕਿਸ ਲਵੋ ਮਾਸ਼ਾਅੱਲਾ ਮਹਾਨਾ। ਅੱਲਾ ਨਾ ਕਰੇ ਤੁਹਾਨੂੰ ਕੱਲ ਨੂੰ ਕੋਈ ਟੈਨਸ਼ਨ ਪੈ ਜਾਂਦੀ, ਕੋਈ ਮਿਸ ਹੈਪ ਹੋ ਜਾਂਦਾ, ਬੱਚਿਆਂ ਦੇ ਫਾਇਦੇ। ਜਦੋਂ ਆਪ ਹੀ ਨਹੀਂ ਮੈਂ ਤੇ ਫਿਰ ਪਿੱਛੇ ਕੀ ਫਾਇਦੇ ਉਹਨਾਂ ਨੇ ਵੇਖ ਲੈਣੇ। ਯਾਰ ਪੂਰੀ ਦੁਨੀਆ ਐਡੀ ਸਿਆਣੀ ਹੈ, ਬੱਚਿਆਂ ਵਾਸਤੇ ਮਿਹਨਤ ਕਰਦੀ ਹੈ, ਕੋਸ਼ਿਸ਼ ਕਰਦੀ ਹੈ, ਸਟਰਗਲ ਕਰਦੀ ਹੈ, ਤੇ ਤੁਸੀਂ ਆਪ ਹੀ ਕਮਾਲ ਕਰ ਰਹੇ ਹੋ। ਅਲਹਮਦੁਲਿਲਾ, ਇਹ ਸਾਰਾ ਆਪਣਾ ਹੀ ਸੈਟਅਪ ਆਪਣੇ ਬੱਚਿਆਂ ਵਾਸਤੇ ਕਰ ਰਹੇ ਆ। ਉਹ ਲਾਲਚ ਕੱਢੋ ਦਿਮਾਗ ਤੋਂ, ਲਾਲਚ ਕੱਢੋ ਆਪਣਾ ਕਿ ਅਸੀਂ ਜ਼ਿੰਦਾ ਰਵਾਂਗੇ ਤਾਂ ਕੋਈ ਕਮਾਲ ਗੱਲ ਹੋਈ ਤੁਹਾਡੇ ਤੇ। ਉਹ ਇੰਸ਼ੋਰੈਂਸ ਵੇਖੋ ਯਾਰ, ਉਹ 50 ਲੱਖ ਕਰੋੜ ਦੀ ਕਰਾਓ, ਖੁਦਾ ਨਾ ਹਾਜ਼ ਤਾਂ 15-20 ਸਾਲ ਬਾਅਦ ਮਿਸਅਪ ਹੋ ਜਾਂਦਾ, ਤੁਹਾਡਾ ਐਕਸੀਡੈਂਟ ਹੋ ਜਾਂਦਾ, ਤੁਹਾਡਾ ਦਿਮਾਗ ਖਰਾਬ, ਤੁਸੀਂ ਮਰ ਜਾਂਦੇ, ਫੋਤ ਹੋ ਜਾਂਦੇ ਹੋ, ਸਾਰੇ ਪੈਸੇ ਬੱਚੇ ਲੈਣਗੇ, ਕਾਰੋਬਾਰ ਕਰਨਗੇ। ਗੱਲ ਗੌਰ ਨਾਲ ਕਿਉਂ ਨਹੀਂ ਮੈਨੂੰ ਸੁਣਦੇ ਤੁਸੀਂ ਸਾਰੇ ਯਾਰ? ਨਹੀਂ ਇਹ ਹੈ ਗੌਰ ਨਾਲ ਸੁਣਨ ਵਾਲੀ ਤੁਹਾਡੀ ਗੱਲ। ਹੋਰ ਕੀ ਹੈ ਜੀ? ਦਿਮਾਗ ਮੇਰਾ ਹੁਣ ਹੀ ਖਰਾਬ ਹੋਣ ਡਿਆ। ਉਹ ਹੋ ਨਹੀਂ ਬਗੈਰ ਕੋਈ ਕਿਸ ਦਿੱਤੇ। ਹੱਲੇ ਤੁਸੀਂ ਕਿਧਰੇ ਟਰੱਕ ਨਾਲ ਵੱਜੇ ਨਹੀਂ ਕਿ ਤੁਹਾਡਾ ਦਿਮਾਗ ਖਰਾਬ ਹੋਵੇ। ਵੱਜਣਾ ਜਾ ਕੇ ਅੱਗੇ ਮੁਸਤਕਬਲ 'ਚ। ਮੈਨੂੰ ਲੱਗਦਾ ਤੁਸੀਂ ਨਾ ਰਸਤੇ ਦਿਖਾਉਂਦੇ ਹੋ, CID ਤੇ ਨਹੀਂ ਵੇਂਦੇ? ਨਹੀਂ, ਤੁਸੀਂ ਇਸ ਤਰ੍ਹਾਂ ਕਰੋ ਨਾ, ਆਰਾਮ ਸਕੂਲ ਨਾਲ 20 ਲੱਖ ਦੀ ਇੰਸ਼ੋਰੈਂਸ ਕਰਾਓ। ਕੋਈ ਪਤਾ ਨਹੀਂ ਹਫਤੇ ਬਾਅਦ ਡਿੱਗ ਪੋ, ਛੱਤ ਤੋਂ ਡਿੱਗੋ, ਗੁੱਡੀ ਚ ਡਿੱਗ ਪੋ, ਟਰਾਲੀ ਤੋਂ ਗੰਨਾ ਖਿੱਚਦੇ ਡਿੱਗ ਪੋ, ਟਰੱਕ ਥੱਲੇ ਆਈਓ, ਉਹ ਯਾਰ ਕਿਸੇ ਪੱਟੇ ਦੇ ਵਿੱਚ ਤੁਹਾਡਾ ਹੱਥ ਆ ਜਾਂਦਾ, ਤੁਸੀਂ ਮਰ ਜਾਂਦੇ ਹੋ। 15 ਦਿਨਾਂ ਬਾਅਦ ਕਰੋੜ ਰੁਪਏ ਮਿਲ ਜਾਣਾ। ਕਿੰਨੀਆਂ ਮੌਜਾਂ ਭੈਣ ਮਿਲਦੀਆਂ ਹੋਣਗੀਆਂ। ਨਹੀਂ ਇੱਕ ਮਿੰਟ ਠਹਿਰੋ ਨਾ, ਮੈਂ 15 ਦਿਨ ਘਰੋਂ ਬਾਹਰ ਹੀ ਨਾ ਨਿਕਲਿਆ, ਅੱਛੀ ਗੱਲ ਨਹੀਂ। ਘਰ ਹੀ ਮੋਟੇ ਕਮਾਲ ਹੋ ਗਈ। ਉਹ ਮਰਨਾ ਹੈ, ਤੁਸੀਂ ਨਹੀਂ ਮਰਨਾ, ਅੱਲਾ ਨੂੰ ਪਤਾ ਹੈ, ਲੇਕਿਨ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ। ਮੇਰਾ ਦਿਮਾਗ ਨਾ ਖਾਓ, ਮੈਨੂੰ ਪੈਸੇ ਤੋਂ ਫਟਾਫਟ। ਨਹੀਂ ਪੈਸੇ ਤੁਹਾਨੂੰ ਕਿਸੇ ਨੇ ਕਿਹਾ ਹੈ ਕਿ ਉਹਨਾਂ ਕੋਲ ਜਾ ਕੇ ਤੁਸੀਂ ਇੰਸ਼ੋਰੈਂਸ? ਉਹਨਾਂ ਕਿਹਾ ਹੈ ਜੀ ਕਿ ਇਸ ਚੀਜ਼ 'ਚ ਹਲੇ ਇੰਟਰਸਟ ਰੱਖਦੇ ਹੀ ਨਹੀਂ। ਤੁਸੀਂ ਸਾਨੂੰ ਕਿਹਾ, ਮੈਂ ਪਹਿਲੇ ਹਲੇ 11,000 ਰੁਪਇਆ ਮੇਰਾ ਫਸਿਆ ਵਾਮਲ,
ਉਹ ਨਹੀਂ ਨਿਕਲ ਪਾ ਰਿਹਾ ਤੇ ਤੁਸੀਂ ਕਹਿ ਰਹੇ ਹੋ 20 ਲੱਖ ਦੀ ਇੰਸ਼ੋਰੈਂਸ। ਲੋ ਜੀ, ਮੈਂ ਪਹਿਲਾ ਬੰਦਾ ਵੇਖਿਆ ਜੇ ਕਿ ਜਿਹਨੂੰ ਪੈਸੇ ਨਾਲ ਇੰਟਰਸਟਿਡ ਜਿਹੜਾ ਨਹੀਂ ਮੈਨੂੰ ਭਾਈ ਇਹ ਸਾਰਾ ਫਰਾਡ ਲੱਗਦਾ ਹੈ। ਕੋਈ ਪੈਸੇ ਪੂਸੇ ਨਹੀਂ ਦਿੰਦੇ, ਸਿਰਫ ਨਾ ਦਫ਼ਤਰ ਦੇ ਵਿੱਚ ਆਣ ਜਾਣ ਦੇ ਚੱਕਰ ਹੀ ਹੁੰਦੇ ਨੇ। ਜ਼ਲੀਲੋ ਖੁਆਰ ਖੱਜਲ ਹੀ ਕਰਨਾ ਹੁੰਦਾ ਹੈ। ਐਂ ਜੀ ਤੁਹਾਡੇ ਵਰਗੇ ਆ ਜਾਂਦੇ ਨੇ, ਆ ਕਹਿੰਦੇ ਨੇ ਜੀ ਆਪਣੇ ਬੀਮਾ ਪਾਲਿਸੀ ਕਰਵਾ ਲਓ, ਤੁਹਾਡਾ ਪਾਲਿਸੀ ਨੰਬਰ ਹੈ ਫਲਾਂ ਇਹ ਉਹ ਇਸ ਤਰ੍ਹਾਂ। ਇੱਕ ਦੋ ਕਿਸ਼ਤ ਬਾਅਦ ਹੀ ਅਗਰ ਕੁਝ ਹੋ ਜਾਂਦਾ ਹੈ, ਜਿਹੜੀਆਂ ਸਹੂਲਤਾਂ ਤੁਸੀਂ ਹੁਣ ਦੱਸ ਕੇ ਜਾਂਦੇ ਹੋ ਕੱਲ ਨੂੰ ਕਿਹੜੀਆਂ ਮਿਲਦੀਆਂ? ਕੋਈ ਨਹੀਂ ਮਿਲਦੀਆਂ। ਕੱਲ ਨੂੰ ਮੈਨੂੰ ਤੁਸੀਂ ਵੀ ਦਫ਼ਤਰ 'ਚ ਨਹੀਂ ਟੱਕਰਨਾ ਹੈ। ਸਰ ਸਟੇਟ ਲੈਵਲ ਤੇ ਨਾ ਪੇਟੈਂਟ ਅਦਾਰਾ ਹੈਗਾ ਵੇ, ਠੀਕ ਹੈ। ਤੁਸੀਂ ਕਿਸ਼ਤ ਕਰਵਾਉਂਦੇ ਹੋ ਨਾ, ਬਾਂਹ ਲੱਥ ਜਾਂਦੀ ਹੈ ਤੁਹਾਨੂੰ 10% ਮਿਲੇਗਾ। ਤੁਹਾਡੀ ਧੌਣ ਅੱਧੀ ਵੱਢੀ ਜਾਂਦੀ ਹੈ ਤੁਹਾਨੂੰ 30% ਮਿਲੇਗਾ। ਲੱਤ ਵੱਢੀ ਜਾਂਦੀ ਹੈ ਤੁਹਾਨੂੰ 40% ਮਿਲੇਗਾ, ਠੀਕ ਹੈ। ਤੁਸੀਂ ਗੱਡੀ ਥੱਲੇ ਆ ਜਾਂਦੇ ਹੋ, ਚੱਲੇ ਕਿੱਥੇ ਹੋ? ਕਿੱਥੇ ਚੱਲੇ ਹੋ? ਤੁਹਾਡੀ ਇੰਸ਼ੋਰੈਂਸ ਹੋਈ ਹੈ? ਹਾਂਜੀ। ਕਿਹਦੀ? ਕੰਨਾਂ ਦੀ ਹੋਈ ਹੈ। ਹੋਈ ਹੈ? ਉਹ ਆਹੋ ਚੈੱਕ ਕਰਾਓ ਜ਼ਰਾ। ਬਿਸਮਿਲ੍ਲਾ। ਚੱਲ ਜਾ ਦਫਾ ਯਾਰ, ਚੱਲ। ਕੋਈ ਨਾ, ਸ਼ੇਖ ਰਾਸ਼ਦ ਠੀਕ ਸੀ। अस्सलाम वालेकुम जनाब। वालेकुम अस्सलाम। क्या हाल है जनाब? ठीक हो? अल्हम्दुलिल्लाह बैठो, जनाब। बिस्मिल्लाह जी, तशरीफ ले आओ। शुक्रिया जनाब, शुक्रिया। और सेहत भी है ठीक है? ठीक ठाक। तू सुनाओ की हाल है? अल्हम्दुलिल्लाह अल्हम्दुलिल्लाह। बिल तो मैं तार दिता, तुही किधर आ गए हो? नहीं नहीं, ਤੁਹਾਨੂੰ गलत फहमी लगी है। शेख राशिद साहब हो? जी जी जनाब, शेख साहब हाँ। शेख हो ना? जी जी अल्हम्दुलिल्लाह। यार एडा टगर ओए एडा तगड़ा शेख। ਉਹ ਖਾਂਦੇ ਪੀਂਦੇ ਘਰ ਦੇ ਆ ਨਾ, ਤੁਹਾਨੂੰ ਪਤਾ ਹੀ ਹੈ, ਅੱਲਾ ਦੀ ਰਹਿਮਤ ਹੈ, ਇਸ ਵਜ੍ਹਾ ਤੋਂ ਫਿਰ ਤੁਹਾਨੂੰ ਪਤਾ ਤੇ ਹੈ ਨਾ। मैं आया इंश्योरेंस की तरफों जनाब। ਜੀ ਜੀ ਸੋ ਬਿਸਮਿल्लाह ਆਓ ਤੁਸੀਂ। मैं साहबां ਨੂੰ ਮੈਂ ਕਿਹਾ ਵੀ ਸੀ ਕਿ ਉਹ ਸ਼ੇਖ ਸਾਹਿਬ ਨੇ ਉਹਨਾਂ ਇੰਸ਼ੋਰੈਂਸ ਕਿੱਥੋਂ ਕਰਵਾਉਣੀ ਹੈ, ਅੱਛਾ। ਲੇਕਿਨ ਤੁਹਾਡੀ ਸਿਹਤ ਵੇਖ ਕੇ ਦਿਲ ਰਾਜ਼ੀ ਹੋ ਗਿਆ। ਲੰਬੀ ਇੰਸ਼ੋਰੈਂਸ ਹੋਏਗੀ ਤੁਹਾਡੀ। ਉਹ ਭਾਵੇਂ ਨੇ ਕਾਰੋਬਾਰ ਦਾ ਤੁਹਾਨੂੰ ਪਤਾ, ਕਾਰੋਬਾਰੀ ਲੋਕ ਅੱਲਾ ਦਾ ਸ਼ੁਕਰ ਹੈ, ਰਹਿਮਤ ਕਰਨ ਦੀ, ਲੇਕਿਨ ਮੈਨੂੰ ਜ਼ਰੂਰਤ ਨਹੀਂ ਹੈ। ਤੁਹਾਨੂੰ ਕਿਹਨੇ ਭੇਜਿਆ ਤੇ ਮੇਰੇ ਕੋਲ? ਕਿੱਥੇ ਨੇ ਕਾਰੋਬਾਰੀ ਲੋਕ? ਉਹ ਕਾਰੋਬਾਰ ਭਾਵੇਂ ਸਾਡਾ ਪਿੱਛੇ ਬਾਹਰ ਦੇ ਮੁਲਕ ਦੇ ਵਿੱਚ ਹੀ, ਇੱਥੇ ਵੀ ਹੁਣ ਸਾਰਾ ਸ਼ੋਅ ਕਰਾਏ ਤੇ ਇੱਥੇ ਟੈਕਸ ਵਾਲੇ ਆ ਜਾਣਾ। ਸਰ ਤੁਹਾਨੂੰ ਇੰਸ਼ੋਰੈਂਸ ਦੀਆਂ ਕੁਆਲਿਟੀਆਂ ਦਾ ਫਵਾਇਦ ਦਾ ਪਤਾ, ਤੁਸੀਂ ਫੌਰਨ ਨਾ ਕਰ ਦਿੱਤੀ ਹੈ। ਉਹ ਭਾਵੇਂ ਦੱਸੋਗੇ ਤੇ ਫਿਰ ਮੈਂ, ਅੱਛਾ ਮੈਨੂੰ ਇਹ ਦੱਸੋ ਖਾਣਾ ਪੀਣਾ ਕੀ ਜੇ, ਮੈਨੂੰ ਦੱਸੋ ਮੈਂ ਤੁਹਾਡੇ ਵਾਸਤੇ ਮੰਗਵਾਵਾਂ। ਨਹੀਂ ਸਾਰੇ ਸ਼ੁਕਰੀਆ ਉਹ ਜਨਾਬ। ਮਾਜਦ ਵੀਰਕ ਬੋਤਲ ਫਾੜੀ ਆ ਰਹੇ ਭਾਈ ਆਏ ਨੇ, ਬੋਤਲ ਭਰੋ। ਸਰ ਨਹੀਂ ਉਹਨੇ ਆਣਾ ਵਾਪਸ, ਸ਼ੇਖਾਂ ਦੀ ਦੁਕਾਨ ਕੀ ਕਰਦੇ ਪਏ? ਉਹ ਭਾਈ ਨੇ ਤੁਹਾਨੂੰ ਪਤਾ ਸਭ ਤੋਂ ਅਮੀਰ ਤਰੀਨ ਕਿਹੜੀ ਕੌਮ ਹੈ? ਉਹ ਸ਼ੇਖ ਹੀ ਹੈ, ਕਾਰੋਬਾਰੀ ਲੋਕ ਨੇ। ਪਤਾ ਨਹੀਂ ਤੁਸੀਂ ਕਿਤੇ ਉਮਰ ਕੱਢ ਛੜੀ ਹੈ। ਮਾਸ਼ਾਅੱਲਾ ਕੀ ਬਾਤ ਹੈ। ਹਾਂਜੀ ਆਂਡੇ ਵੀ, ਮਾਸ਼ਾਅੱਲਾ ਆਂਡੇ ਦਾ ਬਿਜ਼ਨਸ ਵੀ ਹੈ। ਉਹ ਭਾਈ ਨੇ ਤੁਹਾਨੂੰ ਦੱਸਿਆ ਸ਼ੇਖ ਸਹੀ, ਸ਼ੇਖ ਸਾਡੀ ਜ਼ਾਤ ਹੈ। ਸਾਡੇ 5-6 ਕਾਰੋਬਾਰ ਚੱਲਦੇ ਨੇ। ਪੋਲਟਰੀ ਫਾਰਮ ਵੀ ਆਪਣਾ, ਬਾਹਰ ਵੀ ਕੰਸਟਰਕਸ਼ਨ ਦਾ ਕੰਮ ਹੈ, ਇੱਥੇ ਡੀਸੀ ਕਲੋਨੀ ਵੀ ਕੰਮ ਹੈ, ਗੈਸ ਕੂਸ ਦਾ ਵੀ ਕੰਮ ਰੱਖਣਾ, ਮੁੰਡੇ ਅੱਗੇ ਰੱਖੇ ਨੇ, ਕਰਦੇ ਨੇ। ਪੇ ਅੱਲਾ ਦਾ ਬੜਾ ਸ਼ੁਕਰ ਹੈ, ਕਰਮ ਹੈ ਮਾਲਕ ਦੀ ਜ਼ਾਤ। ਨਹੀਂ ਆਫਿਸ ਤੁਹਾਡਾ ਵੇਖ ਕੇ ਮਾਸ਼ਾਅੱਲਾ ਲੱਗ ਰਿਹਾ ਵੀ ਕਾਰੋਬਾਰ ਤੁਹਾਡਾ ਹੈ। ਜੀ ਜੀ ਤੇ ਸਾਰੀ ਰੋਟੀ ਘਰ ਖਾ ਜਾਂਦੇ ਹੋ? ਮਾਸ਼ਾਅੱਲਾ ਅੱਲਾ ਦਾ ਸ਼ੁਕਰ ਹੈ। ਤੁਹਾਡੇ ਜੇ ਲੋਕਾਂ ਨੂੰ ਵੀ ਬਾਹਰ ਵੰਡੀ ਛੰਡੀ ਦੀ ਹੈ, ਲੇਕਿਨ ਅੱਲਾ ਦੀ ਖੈਰ ਹੈ, ਸ਼ੁਕਰ ਅਲਹਮਦੁਲਿਲਾ। ਲੋ ਜੀ ਜਨਾਬ, ਇੰਸ਼ੋਰੈਂਸ ਤੁਹਾਡਾ ਵੇਖ ਕੇ ਦਿਲ ਰਾਜ਼ੀ ਹੋ ਗਿਆ। ਤੁਸੀਂ ਜ਼ਿੰਦਗੀ ਦੇ ਸਾਰੇ ਕੰਮ ਭੁੱਲ ਜਾਓਗੇ, ਐਸੇ ਫਵਾਇਦ ਮਿਲਣਗੇ ਤੁਹਾਨੂੰ। ਅੱਛਾ ਜੀ। ਸ਼ਾਦੀ ਹੋਈ ਹੈ? हाँ जी अल्हम्दुलिल्लाह, एक बेटा मेरा। बच्चे बुच्चे भी हैं? एक बेटा माशाल्लाह, अल्लाह का शुक्र है जी। क्या बात है, क्या बात है। ओ लिया मुंडिया बोतल लिया यार। लो जी, ਤੁਹਾਡਾ ਕੀ ਨਾਮ ਹੈ ਇਸਮੇ ਗ੍ਰਾਮੀ? ਮੇਰਾ ਨਾਮ ਜਨਾਬ ਇਸ਼ਰ ਹੁਸੈਨ ਤੇ ਪਿਆਰ ਨਾਲ ਇੱਛੋ ਮਲਕ ਕਹਿੰਦੇ ਨੇ। ਇਹ ਖਾਨਦਾਨੀ ਲੋਕਾਂ ਦੀ ਪਹਿਚਾਨ ਹੁੰਦੀ ਹੈ। ਤੁਸੀਂ ਆ ਕੇ ਗੱਲਾਂ ਕਰਦੇ ਹੋ ਪੇ ਸ਼ੇਖ ਸਾਹਿਬ ਨੂੰ ਇੰਜ ਫਲਾਣਾ। ਵੇਖੋ ਸਭ ਤੋਂ ਪਹਿਲਾਂ ਮਹਿਮਾਨ ਨਵਾਜ਼ੀ, ਕੁਝ ਖਾਓ ਪੀਓ ਤੇ ਦਵਾ ਦਿਓ ਸਾਡੇ ਵਾਸਤੇ ਵੀ। ਤੇ ਮੈਂ ਪੈਸੇ ਦੇਣੇ ਨੇ? ਉਹ ਨਹੀਂ ਭਾਈ ਨਾ, ਕੈਸੀ ਤੁਸੀਂ ਸਾਡੇ ਮਹਿਮਾਨ ਹੋ, ਪੈਸੇ ਤੇ ਦੇ ਚ ਰੱਖਦੇ ਹੋ, ਟਿਪ ਵੀ ਦਿਆ ਦੇ ਨਾਲ। ਉਹਨੂੰ ਜਿਹੜਾ ਬੱਚਾ ਲੈ ਕੇ ਆਇਆ, ਕਿਉਂ ਨਹੀਂ ਮਾਸ਼ਾਅੱਲਾ ਤੇ ਰੱਖਿਆ ਨਾ। ਤੁਹਾਡੇ ਕੋਲ ਆ ਗਿਆ, ਇੰਸ਼ੋਰੈਂਸ ਹੋ ਜਾਣੀ ਹੈ, ਤੁਹਾਡੇ ਫਾਇਦੇ ਸਾਰੀ ਜ਼ਿੰਦਗੀ ਦੁਆਵਾਂ ਦਵੋਗੇ ਮਾਸ਼ਾਅੱਲਾ। ਬੱਚੇ ਤੁਹਾਡੇ ਸਾਰੀ ਜ਼ਿੰਦਗੀ ਖੁਸ਼ ਰਹਿਣਗੇ, ਭਾਬੀ ਸਾਡੀ ਭੈਣ ਸਾਡੀ ਖੁਸ਼ ਰਹੇਗੀ। ਵੇਖੋ ਜਿੱਡਾ ਤੁਹਾਡਾ ਕਾਰੋਬਾਰ ਹੈ, ਕਮ ਤੋਂ ਕਮ ਕਰੋੜ ਰੁਪਏ ਦੀ ਇੰਸ਼ੋਰੈਂਸ ਹੋਏਗੀ ਨਾ। ਦਰਅਸਲ ਪਤਾ ਗੱਲ ਕੀ ਹੈ ਭਾਈ ਨਾ, ਹਾਂ ਮੈਨੂੰ ਅੱਲਾ ਦਾ ਮਾਸ਼ਾਅੱਲਾ ਉਂਝ ਹੀ ਬੜਾ ਸ਼ੁਕਰ ਹੈ, ਮੇਰੇ ਮਾਸ਼ਾਅੱਲਾ ਮਾਮਲਾ ਠੀਕ ਨੇ, ਤੇ ਮੈਂ ਇੰਸ਼ੋਰੈਂਸ ਨੂੰ ਕੀ ਕਰਨਾ? ਦਫਾ ਕਰੋ ਪਰ ਐਵੇਂ ਜਾਣ ਕੇ ਲੋਕਾਂ, ਕਈ ਲੋਕੀ ਤੇ ਆਂਦੇ ਨੇ ਭਾਜੀ ਇਹ ਹਰਾਮ ਹੈ, ਇਹਨਾਂ ਦਾ ਪੈਸਾ। ਮੈਨੂੰ ਨਹੀਂ ਇਹ ਚੀਜ਼ਾਂ ਪਸੰਦ। ਵਾਹ, ਮੇਰੀ ਗੱਲ ਸੁਣੋ, ਮੇਰਾ ਦਿਲ ਰਾਜ਼ੀ ਹੋ ਗਿਆ ਤੁਹਾਡੇ ਨਾਲ ਮੁਲਾਕਾਤ ਕਰ ਮੇਰਾ ਦਿਲ ਰਾਜ਼ੀ ਹੋ ਗਿਆ। 4-5 ਕਾਰੋਬਾਰ ਨੇ ਤੁਹਾਡੇ ਮਾਸ਼ਾਅੱਲਾ। ਜੀ ਜੀ ਹਰ ਚੀਜ਼ ਦਾ ਫਾਇਦਾ ਤੁਸੀਂ ਵੇਖਦੇ ਹੋ। ਜੀ ਜੀ ਅਲਹਮਦੁਲਿਲਾ। ਇਹ ਵੀ ਕਾਰੋਬਾਰ ਜੇ, ਇਹ ਬੜਾ ਵੱਡਾ ਫਾਇਦਾ ਜੇ ਮਾਸ਼ਾਅੱਲਾ। ਕੱਲ ਨੂੰ ਤੁਹਾਡੇ ਬੱਚੇ ਮਾਸ਼ਾਅੱਲਾ ਪੜ੍ਹਦੇ ਨੇ, ਜਵਾਨ 20-25 ਸਾਲ ਹੋ ਜਾਂਦੇ ਨੇ, ਜੀ ਜੀ ਤੁਹਾਡਾ ਕੋਈ ਕ੍ਰਾਈਸਿਸ ਹੋ ਜਾਂਦਾ, ਤੁਸੀਂ ਮਰ ਜਾਂਦੇ ਹੋ। ਉਹ ਤੇਰਾ ਦਿਮਾਗ ਤੇ ਨਹੀਂ ਖਰਾਬ ਹੋਗਾ? ਪਾਣੀ ਪਿਆਉਣ ਦਾ ਮੈਨੂੰ ਇਹ ਸਿਰਾ ਦੇਣ ਦਿਆ ਕਿ ਮੈਨੂੰ ਦਫਨਾਉਣ ਦੀਆਂ ਤੇ ਮਾਰਨ ਦੀਆਂ ਗੱਲਾਂ ਕਰਨ ਦੇ ਆ। ਸਰ ਨਹੀਂ, ਜ਼ਿੰਦਗੀ ਮੌਤ ਅੱਲਾ ਦੇ ਹੱਥ ਦੇ। ਅੱਜ ਤੁਸੀਂ ਮਰਨਾ ਹੈ,
ਕੱਲ ਤੁਸੀਂ ਮਰਨਾ ਮੈਂ ਹੈ। ਨਾ ਤੂੰ ਹੀ ਮਾਰ ਮੈਨੂੰ ਨਾ ਮਾਰ ਮੈਨੂੰ ਤੇਰੀ ਇੰਸ਼ੋਰੈਂਸ ਹੋ ਜਾ ਕੰਮ ਕਰ ਜਾ ਕੇ। ਭਾਈ ਜੀ ਗੱਲ ਤਾਂ ਮੈਨੂੰ ਸੁਣ ਲਓ ਯਾਰ, ਨਾ ਕਰਿਆ ਜੇ। ਉਹ ਬੱਚੇ ਕਿੰਨੇ ਨੇ? ਮੇਰਾ ਇੱਕ ਬੇਟਾ ਮਾਸ਼ਾਅੱਲਾ। ਮਾਸ਼ਾਅੱਲਾ ਕੱਲ ਨੂੰ ਦੂਜਾ ਹੋ ਜਾਂਦਾ, ਅਗਲੇ ਸਾਲ ਤੀਜਾ, ਉਸ ਤੋਂ 4 ਮਾਸ਼ਾਅੱਲਾ ਬੱਚੇ ਤੁਹਾਡੇ ਹੋ ਗਏ। ਸੁਭਾਨ ਅੱਲਾਹ, ਮੁਬਾਰਕ ਹੈ ਤੁਹਾਨੂੰ। ਖੈਰ ਮੁਬਾਰਕ। ਮੌਲਾ ਮਿੱਠਾ ਕਰਵਾਵਾ ਤੁਹਾਡਾ ਤੁਹਾਡਾ। ਸ਼ੁਕਰੀਆ। 4 ਬੱਚੇ ਹੋ ਜਾਣੇ ਕੱਲ ਨੂੰ, ਖੁਦਾ ਨਾ ਖਾਸਤਾ ਤੁਸੀਂ ਕਰਾਉਂਦੇ ਕਰੋੜ ਰੁਪਏ ਦੀ ਮੇਰੇ ਕੋਲ ਇੰਸ਼ੋਰੈਂਸ। ਅੱਛਾ ਜੀ। 1 ਕਰੋੜ ਰੁਪਏ ਦੀ ਛਾੜ ਦੀ ਕਿਸ਼ਤ, ਸਾਲ ਬਾਅਦ ਕਿਸ਼ਤ ਦੇਣੀ ਤੁਸੀਂ ਜਨਾਬ। 20 ਸਾਲਾਂ ਦੇ ਬੱਚੇ ਹੋ ਗਏ, ਠੀਕ ਹੈ, ਤੁਹਾਨੂੰ ਖੁਦਾ ਨਾ ਖਾਸਤਾ ਮਸਲਾ ਬਣ ਜਾਂਦਾ, ਕੋਈ ਯਾਰ ਮਿਸਹੈਪ ਹੋ ਹੀ ਜਾਂਦਾ ਹੈ, ਤੁਸੀਂ ਮਰ ਜਾਂਦੇ ਹੋ, ਬੱਚਿਆਂ ਤੁਹਾਨੂੰ 20 ਕਰੋੜ ਰੁਪਏ ਮਿਲੇਗਾ। ਯਾਰ ਇਹ ਕਾਰੋਬਾਰ ਕੈਸਾ ਹੈ? ਐ ਮੈਨੂੰ ਮਰਨ ਮਰਾਨ ਦੀਆਂ ਗੱਲਾਂ ਨਾ ਦੱਸ, ਮੈਂ ਤੇ ਹਲੇ ਬੜਾ ਕੁਝ ਵੇਖਣਾ ਤੇ ਤੂੰ ਮੈਨੂੰ ਮਰਨ ਮਰਾਨ ਪਾਸੇ ਟੁਰ ਪਿਆ ਹੈ। ਉਹ ਸ਼ੇਖ ਸਾਹਿਬ ਮਿਸਾਲ ਦੇ ਨੇ ਯਾਰ, ਤੁਸੀਂ ਤੇ ਐਡੇ ਪੜ੍ਹੇ ਲਿਖੇ ਬੰਦੇ ਹੋ। ਐ ਫਾਰ ਆਪਣੀ ਬੋਤਲ ਪੀ ਤੇ ਮਰਨ ਮਰਾਨ ਵਾਲੀਆਂ ਗੱਲਾਂ ਨਾ ਕਰਨ। ਸੋਰਸ ਦੀਆਂ ਮੈਨੂੰ ਲੈ ਕੇ ਆ ਗਿਆ ਇੱਥੋਂ। ਹੋਰ ਕੋਈ ਫਾਇਦਾ ਹੈ ਤੇ ਦੱਸ, ਮੇਰੇ ਕੰਮ ਦਾ ਕੀ ਫਾਇਦਾ ਹੀ ਹੋਰ? ਨਾ ਕੀ ਤੁਹਾਡਾ ਨਾਂ ਕੋਈ ਲਾਓ। ਜ਼ਿੰਦਿਆਂ ਦਾ ਕੋਈ ਫਾਇਦਾ ਦੱਸ। ਮਰਨ ਮਰਾਨ ਵਾਲੀਆਂ ਗੱਲਾਂ ਕਰਨਾ, ਮੈਨੂੰ ਜ਼ਿੰਦਿਆਂ ਦਾ ਦੱਸ ਕੀ ਫਾਇਦਾ ਹੈ? ਜਿੰਦਾ ਦਾ ਫਾਇਦਾ ਲੈਣਾ ਜਨਾਬ। ਆਹੋ। ਕੀ ਨਾਂ ਤੁਹਾਡਾ? ਮੇਰਾ ਨਾਮ ਦੱਸਿਆ ਕੀ ਪੁੱਛ ਕੇ ਆਇਓ ਨਾ ਜੀ? ਰਾਸ਼ਦ। ਰਾਸ਼ਦ ਸ਼ੇਖ ਨਾ ਹੈ ਮੇਰਾ, ਤੁਸੀਂ ਲਿਖੋ ਨਾ। ਬੱਚੇ ਕਿੰਨੇ ਨੇ? ਇੱਕ ਬੇਟਾ ਹਲੇ ਮਾਸ਼ਾਅੱਲਾ। ਹਲੇ ਮੈਂ ਘੰਟਾ ਹੋ ਗਿਆ ਬੈਠਾ, ਇੱਕ ਬੱਚਾ ਹੀ ਹਲੇ ਉਹ ਤੱਕ। ਭਾਵੇਂ ਨਾ ਤੁਹਾਨੂੰ ਕੋਈ 10 ਸਾਲ ਨਹੀਂ ਹੋਇਆ ਆ, ਤੁਹਾਨੂੰ 10 ਮਿੰਟ ਹੋਏ ਨੇ ਲਿਆਇਆ। ਮਾਫ ਕਰਨਾ ਸਕਣਾ, ਲੋਕਾਂ ਨੂੰ ਬੋਲ ਕੇ ਨਾ ਜ਼ਿਹਨੀ ਤਵਾਜ਼ਨ ਖੋ ਜਾਂਦਾ ਵੇ। ਜਿਸ ਵੇਲੇ ਤੁਹਾਨੂੰ ਨਹੀਂ ਸਮਝ ਲੱਗਣ ਦੀ ਤੇ ਫਾਇਦੇ ਕਿੰਨੇ ਨੇ, ਠੀਕ ਹੈ। 20 ਸਾਲਾਂ ਤੋਂ ਪਹਿਲਾਂ ਤੁਸੀਂ ਮਿਸਾਲ ਤੋਂ ਮਰ ਜਾਂਦੇ ਹੋ। ਕਰੋੜ ਰੁਪਈਆ ਤੁਹਾਡੇ ਪੱਲੇ ਪਏ ਆ 1 ਮਿੰਟ 'ਚ ਬੱਚਿਆਂ ਦੇ। ਉਹ ਮਰਨ ਤੋਂ ਬਗੈਰ ਕਿਧਰੇ ਕਰੋੜ ਨਹੀਂ ਦਿੰਦਾ ਮੈਨੂੰ। ਕੋਈ ਤਰੀਕਾ ਹੈ? 10 ਮਰਨ ਤੋਂ ਬਗੈਰ ਮੈਨੂੰ ਕਰੋੜ ਮਿਲ ਜੇ। ਹੈ ਉਹ ਦੇ ਮੈਨੂੰ ਐ ਪੀ ਫਟਾਫਟ ਪੀ। ਕਰੋੜ ਦੇ, ਕਰੋੜ ਪੈਸੇ ਚਾਹੀਦੇ ਨੇ, ਕਰੋੜ ਦੇ ਫਟਾਫਟ। ਐਮਰਜੈਂਸੀ ਪੈਸੇ ਚਾਹੀਦੇ ਨੇ। ਮਰਨ ਤੋਂ ਬਗੈਰ ਚਾਹੀਦੇ ਨੇ ਮੈਨੂੰ, ਦੱਸ। ਇਹ ਸ਼ਾਮ ਨੂੰ ਜਾਗਣਾ, ਲੱਕ ਵਢਾਓ, 50 ਲੱਖ ਰੁਪਏ ਤੁਹਾਡੇ ਅੱਗੇ ਪਿਆ ਹੋਏਗਾ। ਉਹ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ? ਜਿੰਨੇ ਕਾਰੋਬਾਰ ਨਹੀਂ ਨੇ, ਮੈਂ 50 ਲੱਖ ਦਾ ਮੈਨੂੰ ਮਹੀਨੇ ਦਾ ਭਰਾਵਟ। ਤੇਰੇ 50 ਲੱਖ ਪਿੱਛੇ ਮੈਂ ਆਪਣੀ ਲੱਤ ਵਢਾ ਦਿਆਂ? ਲੱਖ ਰੁਪਏ ਚਾਹੀਦਾ, ਲੱਖ ਰੁਪਏ ਉਹ ਫੌਰੀ ਤੈਨੂੰ ਮੈਂ ਨਾ ਮਰਨ ਮਰਾਨ ਟੁੱਟਣ ਭੱਜਣ ਤੋਂ ਬਗੈਰ ਮੈਨੂੰ 10 ਪੈਸੇ ਕਿੰਨੇ ਲੱਭ ਸਕਦੇ ਨੇ? ਸ਼ਾਮ ਨੂੰ 50,000 ਦੇ ਦੇਵਾਂ। ਦੇ ਇਹ ਗੱਲ ਕੀਤੀ ਆ ਨਾ ਕੰਮ ਦੀ, ਦੇ ਮੈਨੂੰ ਅੱਜ 50 ਦਾ। ਇੰਨਾ ਕੁ ਨਾ ਡੁੰਡ ਲਵਾ ਦਿਓ ਬਸ। ਇੰਸ਼ੋਰੈਂਸ ਕਰਾਓ, ਸ਼ਾਮੀ 50,000 ਤੁਹਾਡੇ ਘਰ ਪਹੁੰਚ ਜਾਏਗਾ। ਆਵਾਜ਼ ਦੇਤੀ ਹੈ। ਤੇਰਾ ਦਿਮਾਗ ਤੇ ਨਹੀਂ ਖਰਾਬ? ਜਾ ਟੁਰ ਜਾ ਇੱਥੋਂ। ਮੈਂ ਤੈਨੂੰ ਨਾ ਮੇਰਾ ਦਿਮਾਗ ਖਰਾਬ ਕਰਨ ਆ ਗਿਆ। ਜਾ ਟੁਰ ਜਾ, ਪਤਾ ਨਹੀਂ ਕਿੱਥੋਂ ਆ ਗਏ ਹੋ। ਅੱਛਾ 10,000 ਰੁਪਏ ਚਾਹੀਦਾ 1 ਮਿੰਟ 'ਚ। ਜਾ ਕੰਮ ਕਰ ਜਾ। ਮੈਨੂੰ ਕੋਈ ਮਰਨ ਮਰਾਨ ਉਂਡਲਾ ਵੱਟਣ ਤੋਂ ਬਗੈਰ, ਹੱਡੀ ਟੁੱਟਣ ਤੋਂ ਬਗੈਰ ਪੈਸੇ ਲੱਭ ਸਕਦੇ ਨੇ? ਹਾਂਜੀ। ਉਹ ਦੇ ਮੈਨੂੰ ਬਸ, ਇੱਥੇ ਹੀ ਕੱਢ। ਆ ਚੀਚੀ ਵਢਾ ਲਓ 20,000 ਰੁਪਇਆ। ਉਹ ਜਾ ਕੰਮ ਕਰ, ਜਾ ਟੁਰ ਜਾ ਇੱਥੋਂ। ਤੈਨੂੰ ਮੰਨੋ, ਜਾ ਟੁਰ ਜਾ ਇੱਥੋਂ। ਕਿੱਥੋਂ ਆ ਗਿਆ? ਯਾਰ ਮੈਨੂੰ ਸਮਝ ਨਹੀਂ ਆਉਂਦੀ ਜਵਾਬ ਆਉਂਦਾ ਹੁਣ ਤਾਂ ਇਹਦਾ ਕੀ ਕਰੀਏ, ਕਿੱਥੇ ਲੈ ਜਾਈਏ? ਯਾਰ ਭਈਓ ਗੱਲ ਪਤਾ ਕੀ ਹੈ? ਹੂੰ ਲਾਹੌਰ ਵੀ ਖੜਿਆ ਸਾਰਾ ਪਾਕਿਸਤਾਨ ਫਿਰ ਬੈਠਿਆ ਤੇ ਕਰਾਚੀ ਵੀ ਖੜਿਆ, ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਕਿਉਂ ਜਵਾਬ? ਗੱਲ ਤੁਹਾਡੀ ਠੀਕ ਹੈ ਭਾ, ਹੁਣ ਤੁਸੀਂ ਵੱਡੇ ਹੋ, ਤੁਸੀਂ ਵੀ ਭੱਜ ਨੱਸ ਕਰਦੇ ਹੋ ਪਏ ਹੋ। ਅੱਲਾ ਹੀ ਹੈ ਹੁਣ ਤਾਂ ਇਹਨੂੰ ਤੰਦਰੁਸਤੀ ਦੇਵੇ, ਬਾਕੀ ਹਾਲਾਤ ਨਹੀਂ ਹੈ। ਸਹੀ ਕਹਿੰਦੇ ਓਏ ਅੱਲਾ ਕੋਲ ਖੈਰ ਮੰਗ। ਉਹ ਖੈਰ ਤੇ ਬੰਦਾ ਮੰਗਦਾ ਹੀ ਹੈ ਭਾ। ਤੂੰ ਵੀ ਮਾਸ਼ਾਅੱਲਾ ਸਮਝਦਾਰ ਹੈ, ਜ਼ਿੰਦਗੀ ਗੁਜ਼ਾਰੀ ਹੈ ਤੂੰ। ਓਏ ਹੋਏ ਹੋਏ ਇਹਦੀ ਉਮਰ ਵੀ ਤੇ ਵੇਖ ਨਾ ਯਾਰ। ਓਏ ਸਾਡੇ ਸਿਰ ਤੇ ਸਾਇਆ, ਦੁਆ ਕਰੋ ਅੱਲਾ ਕਾਇਮ ਰੱਖੇ ਤੂੰ। ਆਮੀਨ ਆਮੀਨ। ਮੈਂ ਪਿਆਨਾ ਕਿ ਕੋਈ ਨਾ ਕੋਈ ਤਾਂ ਹਾਲ ਫਿਰ ਇਹਦਾ ਕਰਨਾ, ਕੀ ਕਰੀਏ? ਹਾਲੇ ਦਾ ਕੁਛ ਵੀ ਨਹੀਂ ਭਾ ਲਤੀਫ, ਦਵਾਈਆਂ ਪਈਆਂ ਨੇ, ਵਿੱਚੋਂ ਕੁਛ ਦਵਾਈਆਂ ਖਤਮ ਹੋ ਗਈਆਂ। ਹਾਂਜੀ ਹਾਂ ਉਹ ਤੇਰੀ ਦੁਕਾਨ ਦੇ ਨਾਲ ਹੀ ਉੱਥੇ ਮੈਡੀਕਲ ਸਟੋਰ ਹੈ। ਹਾਂਜੀ ਹਾਂਜੀ ਬਿਲਕੁਲ। ਹੁਣ ਜਾਏਗਾ ਤੇ ਉਹ ਫੜ ਲਿਆਈ। ਹੋਇਆ ਵਾਲਾ ਕੀ ਯਾਰ, ਵੇਖ ਅਸੀਂ ਪਾਲਕੀ ਸੇਵਾ ਹੀ ਕਰ ਸਕਨੇ ਆ। ਜ਼ਿੰਦਗੀ ਮੌਤ ਤੇ ਸੋਹਣੇ ਰੱਬ ਦੇ ਹੱਥ 'ਚ। ਆ ਜੀ ਅੱਲਾ ਕੋਲੇ ਬਿਲਕੁਲ ਜਿਗਲ ਵੇਖੋ ਸਾਡੀ ਵੱਡਿਆਂ ਦਾ ਸਾਇਆ ਤੇ ਬੜਾ ਹੁੰਦਾ ਨਾ ਯਾਰ। ਹੁਣ ਹੀ ਵੇਖ ਨਾ ਕਿੰਨਾ ਰੋਗ ਚੜਿਆ ਹੈ। ਯਕੀਨ ਕਰ ਪੂਰਾ ਮਹੱਲਾ ਆਂਦਾ ਹਾਂਜੀ ਬਈ ਬੜੀ ਗੱਲ ਏ। ਇੰਨੀ ਸੇਵਾ ਕੋਈ ਮਾਪਿਓ ਦੀ ਨਹੀਂ ਕਰਦਾ ਜਿੰਨੀ ਤਾਂ ਤਾਏ ਦੀ ਸੇਵਾ ਕਰਤੀ ਹੈ। ਅੱਛਾ ਇਹ ਹੈ ਵੀ ਤਾਏ ਨੇ ਵੀ ਆਪਣੇ ਮਾਂ ਪਿਓ ਸਾਡੇ ਦਾਦੀ ਦਾਦੇ ਦੀ ਬੜੀ ਸੇਵਾ ਕੀਤੀ ਬੜੀ ਸੇਵਾ ਕੀਤੀ ਹੈ ਤੇ ਅਗਲੇ ਜਾ ਲੱਗੇ ਇੰਨੀ ਜ਼ਮੀਨ ਜਾਇਦਾਦ ਆ ਇਹਦੇ ਨਾ ਲਾ ਗਏ ਨੇ। ਨਾ ਤੇਰੇ ਅੱਬੇ ਦੇ ਲੱਗੀ ਹੈ, ਨਾ ਮੇਰੇ ਅੱਬੇ ਦੇ ਲੱਗੀ ਹੈ, ਨਾ ਭਾ ਭਈ ਤੇਰੇ ਅੱਬੇ ਦੇ। ਆਹੋ ਇੰਜੀ ਸਾਰੀ ਦੀ ਸਾਰੀ ਜਾਇਦਾਦ ਚਾਚੇ ਦੇ ਨਾਲ। ਮਰੱਬਿਆਂ ਦੇ ਮਰੱਬੇ ਤਾਏ ਦੇ ਨਾਲ ਲੱਗ ਹਾਂ ਬਿਲਕੁਲ, ਇਹਦੇ 'ਚ ਕੋਈ ਸ਼ੱਕ ਤੋਂ ਭਾਈ ਮਾਸ਼ਾਅੱਲਾ ਪੁੱਤਰ ਹੈ ਕੋਈ ਨਹੀਂ ਕੋਲ।
ਹਾਂ ਉਹ ਇੰਗਲੈਂਡ ਹੁੰਦਾ ਹੈ, ਉਹਦੀ ਆਪਣੀ ਮਰਜ਼ੀ, ਉਹਨੇ ਉੱਥੇ ਆਪਣੀ ਜਗ੍ਹਾ ਬਣਾ ਲਈ, ਉਹਨੂੰ ਕੋਈ ਪਰਵਾਹ ਹੀ ਲੋੜ ਹੀ ਕੋਈ ਨਹੀਂ ਉਹਨੂੰ ਕਿ ਨੋ ਨੋ ਤਾਏ ਨੇ ਇੰਨੀ ਜਾਇਦਾਦ ਕਰਨੀ ਕੀ ਹੈ? ਹਾਂ ਜ਼ਿੰਦਗੀ ਹੈ, ਸਾਰੀ ਜ਼ਿੰਦਗੀ ਲੰਘ ਗਈ, ਤਾਏ ਨੇ ਸਾਡਾ ਨਹੀਂ ਅਜੇ ਤੱਕ ਹੱਥ ਰੋਕਿਆ, ਤੇ ਆਪਣੇ ਪੁੱਤਰ ਦਾ ਕਿਵੇਂ ਰੋਕਿਆ ਹੋਏਗਾ? ਇੰਜੀ ਇੰਜੀ ਗੱਲ ਹੈ। ਨਹੀਂ ਨਹੀਂ ਸਾਡੇ ਤੇ ਬੜੀ ਸ਼ਫਕਤ ਹੈ ਵੀ ਇਹਦੀ। ਵੇਖੋ ਸਾਡੇ ਲਾਣ ਪੀਣ ਖਾਣ ਪਿਆਣ ਦਾ ਹਰ ਸ਼ੈ ਦੀ ਜ਼ਿੰਮੇਵਾਰੀ। ਅੱਛਾ ਮੈਂ ਸਟੋਰ ਵਾਲੇ WhatsApp ਕਰਤੀਆਂ ਦਵਾਈਆਂ, ਅੱਛਾ ਤੇ ਤੂੰ ਮੇਰਾ ਵੀਰ ਜਾ ਕੇ ਨਾ ਉਹਨੂੰ ਵਿਖਾ ਕੇ ਲੈ ਆ। ਦਵਾਈਆਂ ਲੈ ਕੇ ਆਵਾਂ। ਦਵਾਈਆਂ ਲੈ ਤੁਸੀਂ ਇੰਝ ਕਰੋ, ਤਾਇਆ ਦਾ ਚੰਗੀ ਤਰ੍ਹਾਂ ਦਾ ਖਿਆਲ ਰੱਖਿਆ ਜੇ। ਯਾਰ ਕਹਿਣ ਵਾਲੀ ਗੱਲ ਹੈ ਤੇਰੀ। ਹੌਲੀ ਤਾਇਆ ਉੱਠ ਪਏਗਾ, ਕੀ ਕਰ ਯਾਰ ਅੱਲਾ ਕਰੇ ਅੱਖਾਂ ਖੋਲੇ, ਸਾਨੂੰ ਵੇਖੇ, ਉਹ ਸਾਡਾ ਦਿਲ ਕਰਦਾ ਸਾਨੂੰ ਵੇਖੇ, ਸਾਡਾ ਗੱਲਾਂ ਕਰੇ। ਡਾਕਟਰ ਨੇ ਇਹ ਗੱਲ ਕਹੀ ਹੈ ਕਿ ਇਹ ਦਵਾਈ ਖਵਾਉਣ ਤੋਂ ਬਾਅਦ ਇਹਨੂੰ ਆਰਾਮ ਕਰਨ ਦੇਣਾ ਹੈ। ਅੱਛਾ ਅੱਛਾ ਤੈਨੂੰ ਵੀ ਪਤਾ ਹੈ ਕਿ ਜਦੋਂ ਉੱਠਦਾ ਹਾਏ ਹਾਏ ਹਾਏ, ਉਹ ਵਿਚਾਰਾ ਤਕਲੀਫ 'ਚ ਯਾਰ ਆ ਦਵਾਈਆਂ ਜਿਹੜੀਆਂ ਨੇ ਦੇ ਨਾ ਭਾ ਬਈ ਦੇ ਪੱਤੇ ਫੜਾ ਭਾ ਨੂੰ। ਉਹ ਮੈਂ WhatsApp ਕਰਤੀਆਂ ਯਾਰ। ਆਡਾ WhatsApp ਕਰਤੀਆਂ ਨੇ, ਮੈਂ ਤੇ ਮੈਂ ਜਾ ਕੇ ਲੈ ਕੇ ਆਇਆ। ਲੈ ਕੇ ਆ, ਹੁਣ ਅੱਧੇ ਘੰਟੇ ਬਾਅਦ ਇਹ ਦਵਾਈ ਦੇਣੀ ਹੈ। ਮਹਿਮਾਨ ਵਗੈਰਾ ਵੀ ਆਇਆ ਨਾ, ਕੋਈ ਚਾਹ ਪਾਣੀ ਵੀ ਪਿਆ ਜੇ ਯਾਰ। ਯਾਰ ਕਹਿਣ ਵਾਲੀ ਗੱਲ ਹੈ। ਚਾਚਾ ਯਾਰ ਵੇਖਣਾ ਬਿਮਾਰ ਹੈ, ਤੇ ਹੁਣ ਸਾਡੀ ਤੇ ਜ਼ਿੰਮੇਵਾਰੀ ਹੈ ਨਾ, ਅਸਾਂ ਤੇ ਇਹ ਕੰਮ ਕਰਨਾ ਨਾ। ਯਾਰ ਬਈ ਦੇ ਤੂੰ ਤੇ ਮਹੱਲੇਦਾਰ ਹੈ, ਅਸੀਂ ਸਕੇ ਭਤੀਜੇ ਆ। ਆਹੋ ਇਹ ਧਿਆਨ ਰੱਖਿਆ ਜਰਾ, ਲੋ ਮੈਂ ਆਇਆ ਜੇ। ਨਹੀਂ ਨਹੀਂ ਤੂੰ ਜਾ, ਈਜ਼ੀ ਹੋ ਕੇ ਜਾ ਤੂੰ। ਆ ਤੇਰੀ ਮਿਹਰਬਾਨੀ ਹੈ। ਸਹੀ ਫਰਿਸ਼ਤਾ ਨਹੀਂ ਅੰਦਰ ਵੜਨ ਦਿੰਦੇ ਤੇਰੇ ਹੁਣ ਜਲਦੀ ਤੱਕ। ਆਈ, ਜਲਦੀ ਭਾ ਬਈ ਭਾ ਬਈ ਦੇ। ਇੱਕ ਗੱਲ ਹੈ ਯਾਰ, ਕੀ? ਤਾਇਆ ਜਿੱਡਾ ਚੰਗਾ ਹੈ ਨਾ ਯਾਰ, ਹੂੰ ਮੈਂ ਕਦੀ ਕਦੀ ਸੋਚਣਾ ਬਈ ਅੱਲਾ ਨਾ ਕਰੇ, ਜ਼ਿੰਦਗੀ ਮੌਤ ਹੈ ਹੀ ਹੈ ਸਾਰਿਆਂ ਦੇ ਨਾਲ। ਤਾਇਆ ਦੁਨੀਆ ਤੋਂ ਟੁਰ ਗਿਆ, ਅੱਲਾ ਨਾ ਕਰੇ। ਓਏ ਹੋਏ ਗੱਲ ਤੇ ਹੈ ਵੀ ਜਾਣਾ ਤੇ ਹੈ ਹੀ। ਅੱਬਾ ਰੱਖ ਕੇ ਜੀਬਾ ਰੱਖ ਕੇ। ਤੇ ਯਾਰ ਮੁੰਡਾ ਤੇ ਇੰਗਲੈਂਡ ਹੈ, ਉਹ ਤੇ ਆਇਆ ਹੀ ਨਹੀਂ ਜਦੋਂ ਦਾ ਗਿਆ, ਤੇ ਇਹਦੀ ਜਾਇਦਾਦ ਦਾ ਕੀ ਬਣੇਗਾ? ਤਾਈ ਵਿਚਾਰੀ ਬੁੱਢੀ ਹੈ, ਉਹਨੇ ਕੀ ਕਰਨਾ? ਕੱਲਾ ਕੱਲਾ ਪੁੱਤਰ ਹੈ, ਉਹ ਇੱਥੇ ਹੈ ਨਹੀਂ। ਓਏ ਜਵਾਦ, ਇਹਦੀ ਟੈਨਸ਼ਨ ਨਾ ਲੈ, ਇਹ ਸਾਰੀਆਂ ਵੰਡਾਂ ਅੱਲਾ ਲਿਖੀ ਹੁੰਦੀਆਂ ਨੇ ਤੇ ਆਪਣੇ ਆਪ ਹੀ ਬਣ ਜਾਣੀਆਂ ਨੇ। ਵੇਖ ਨਾ ਵਾਰਸ ਦੀ ਅਸੀਂ ਆ ਪਾਕਿਸਤਾਨ 'ਚ, ਗੱਲ ਤੇ ਤੇ ਇੱਕ ਪੁੱਤਰ ਉਹ ਜਿਹੜਾ ਇੰਗਲੈਂਡ ਹੈ, ਉਹ ਜਿਹਾ ਗਿਆ ਨਕਮਾ ਜਿਹਾ, ਉਹਨੇ ਖੈਰ ਖਬਰ ਹੀ ਨਹੀਂ ਵਰਤ ਕੇ ਲਈ। ਮੈਂ ਤੇ ਕਦੀ ਕਦੀ ਭਾਵੇਂ ਦੇ ਸੋਚਣਾ ਕਿ ਯਾਰ ਕੀ ਸੀ ਸਾਡਾ ਮਾਂ ਪਿਓ ਵੀ ਜਿੰਦਾ ਹੁੰਦਾ, ਹਾਏ 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 ਹਾਏ। ਤੇ ਅੱਜ ਚਲੋ ਤਾਏ ਦੇ ਕੋਲ ਬੈਠੇ ਹਾਏ ਯਾਰ ਜੀ, ਹੈਂ। ਅੱਜ ਅਸੀਂ ਅਗਲਾ ਮੂੰਹ ਆ, ਹਾਂ ਸਾਨੂੰ ਹੁਣ ਜਿੰਨੇ ਕੁ ਜੋਗੇ ਹੈ ਵਾ ਤਾਏ ਦੇ ਕੋਲ ਹੈ, ਰੁਪਈਆ ਲਾਣ ਜੋਗੇ ਅਸੀਂ ਨਹੀਂ। ਸਿੱਧੀ ਗੱਲ ਹੈ ਭਾਈ, ਮਾੜੇ ਜੀਆਂ ਤੇ ਇਹ ਹੀ ਹੈ ਕਿ ਤਾਇਆ ਹੁਣ ਚਲੋ ਭਲਾ ਕਰੇ, ਤੇ ਜਾਣ ਤੋਂ ਪਹਿਲੇ ਪਹਿਲੇ ਕੋਈ ਜਾਇਦਾਦ ਥੋੜੀ ਬਹੁਤੀ ਤੇਰੇ ਤੇ ਮੇਰੇ ਨਾਂ ਲਾ ਦੇਵੇ। ਉਹ ਆਹ ਗੱਲ ਹੀ ਹੁੰਦੀ ਹੈ ਭਰਾਵਾ, ਬਾਅਦ ਚ ਕਿੱਥੇ ਸਾਰੀ ਦੀ ਸਾਰੀ ਗੱਲਾਂ ਨਹੀਂ ਕਰੀਦੀਆਂ ਇਹੋ ਜਿਹੀਆਂ ਗੱਲਾਂ। ਉਹ ਪਾ ਬਈ ਤੇ ਗੱਲ ਜਿਹੜੀ ਕਰਨ ਵਾਲੀ ਹੋਵੇ ਨਾ, ਕਰਨੀ ਵੀ ਚਾਹੀਦੀ ਹੈ। ਓਏ ਕਾਨੂੰਨੀ ਤੌਰ ਤੇ ਵਾਰਸੀ ਅਸੀਂ ਆ, ਕਾਹਦੀ ਪਰੇਸ਼ਾਨੀ ਲੈਣਾ ਪਿਆ? ਲੱਖ ਵਾਰੀ ਅਸੀਂ ਵਾਰਸ ਹਾਂ, ਜੋ ਮਰਜ਼ੀ। ਇਹ ਵੀ ਤੇ ਸੋਚਣਾ, ਜੇ ਇਹਦੇ ਇੰਗਲੈਂਡ ਵਾਲੇ ਪੁੱਤਰ ਨੂੰ ਹੋਸ਼ ਆ ਗਈ ਤਾਂ ਫੇਰ ਸਾਰੀ ਦੀ ਸਾਰੀ ਉਹਦੇ ਕੋ ਓਏ। ਅਸੀਂ ਤੁਸੀਂ ਤੇ ਭਤੀਜੇ ਆ, ਉਹ ਸਕਾ ਪੁੱਤਰ ਹੈ। ਉਹ ਜਿਸ ਗੋਨਾਂ ਨੇ ਵਿਆਹ ਕੀਤਾ ਨਾ, ਅੱਲਾ ਦੇ ਬੰਦੇ ਆ, ਉਹਨੇ ਉਹਨੂੰ ਮਾਤੀ ਇੰਨੀ ਕੁ ਮਾਰ ਛੜੀ, ਉਹਨੂੰ ਹੋਸ਼ ਨਹੀਂ ਆਉਂਦੇ ਨਹੀਂ, ਉਹਨੇ ਪਾਕਿਸਤਾਨ ਦਾ ਖਿਆਲ ਕਰਨਾ ਹੀ ਨਹੀਂ। 14 ਸਾਲ ਹੋ ਗਏ ਨੇ ਉਹਨੂੰ ਗਏ ਨੂੰ, ਇੱਕ ਵਾਰੀ ਵੀ ਪਰਤਿਆ ਪਿਓ ਵਾਸਤੇ। ਉਹਨੂੰ ਕਿੰਨੀਆਂ ਚਿੱਠੀਆਂ ਲਿਖੀਆਂ ਨੇ, ਕਿੰਨੇ ਫੋਨ ਕੀਤੇ ਨੇ, ਓਏ ਅੱਬਾ ਬਿਮਾਰ ਹੀ, ਓਏ ਤਾਇਆ ਬੜਾ ਬਿਮਾਰ ਹੈ, ਓਏ ਇੱਕ ਵਾਰੀ ਆਇਆ ਮਿਲ ਹੀ ਜਾ। ਉਹਨੂੰ ਤੇ ਬਿਲਕੁਲ ਟੈਨਸ਼ਨ ਹੀ ਕੋਈ ਨਹੀਂ, ਕਾਹਦੀ ਪਰੇਸ਼ਾਨੀ ਕਰਨੇ ਆ। ਅਸੀਂ ਹੈ ਨਹੀਂ, ਸੇਵਾ ਅਸੀਂ ਵੀ ਕਰਦੇ ਹਾਂ, ਇਹਦਾ ਦੇਖਭਾਲ ਅਸੀਂ ਵੀ ਕਰਦੇ ਹਾਂ, ਇਹਦਾ ਸਾਰਾ ਕਾਰੋਬਾਰ ਵੀ ਅਸੀਂ ਵੇਖਦੇ ਹਾਂ, ਹਰ ਚੀਜ਼ ਦੀ ਨਿਗਰਾਨੀ ਅਸੀਂ ਕਰਦੇ ਹਾਂ। ਹੁਣ ਵੀ ਇਹੀ ਵੇਖਣ ਦੇ ਆ ਵੀ ਹਾਂ ਇੱਥੇ ਤਾਏ ਦਾ ਮੂੰਹ ਥੋੜਾ ਜਿਹਾ ਲੈਂਦੇ ਅੱਲ ਹੋਵੇ ਤੇ ਕੀ ਹੈ। ਆਹੋ ਤੇਰਾ ਮਤਲਬ ਨੱਕ 'ਚ ਰੂ। ਮੈਂ ਤੇ ਗੱਲ ਹੀ ਨਹੀਂ ਕੀਤੀ, ਅੱਗੇ ਗੁਲਾਬ ਦੀਆਂ ਪੱਤੀਆਂ ਵੀ ਰੱਖਾਂਗੇ। ਹਾਂ ਸਿੱਧਾ ਕਿਹਾ, ਮੂੰਹ ਦੇ ਵਿੱਚ ਵੀ ਕੱਪੜਾ ਹੋਵੇ, ਅੰਗੂਠੇ ਵੱਜੇ ਹੋਣ, ਤੂੰ ਇਹ ਚਾਹੁੰਦਾ, ਇਹ ਚਾਹੁੰਦਾ, ਇਹ ਚਾਹੁੰਦਾ। ਹਾਲੇ ਵੀ ਤਾਇਆ ਸੋਚਣ ਰਿਹਾ ਕਿ ਮੈਂ ਆਪਣੀ ਪੈਸਿਆਂ ਦੇ ਵਿੱਚੋਂ ਇਹਨਾਂ ਭਤੀਜਿਆਂ ਨੂੰ ਦਵਾਂ ਕਿ ਨਾ ਦਵਾਂ। ਕੋਈ ਗੱਲ ਸੁਣ, ਇਹ ਤੇ ਸਹੀ ਕਿੰਨਾ ਰੂਪ ਚੜਿਆ, ਸੋਚ ਉਦੋਂ ਇਹਨੂੰ ਕਿੰਨਾ ਰੂਪ ਚੜਨਾ। ਤੁਸੀਂ ਦਵਾਈ ਖਾ ਕੇ ਲਾਮਾ ਇਕਬਾਲ ਸਾਹਿਬ ਬਣੇ। ਸੋਚੀ ਪਏ ਯਾਰ। ਗੱਲ ਸੁਣ, ਮੇਰੀ ਗੱਲ ਸੁਣ, ਕੁਛ ਸੁਣਨ ਵਾਲੇ ਦੁਆਰਾਂ ਦੇ ਵੀ ਕੰਨ ਹੁੰਦੇ ਨੇ। ਹੈ ਕੋਈ ਨਹੀਂ, ਵੀ ਗੱਲ ਜਿਹੜੀ ਹੁੰਦੀ ਹੈ ਮੂੰਹ ਨਿਕਲੀ ਕਿਤੇ ਰਹਿੰਦੀ ਤੇ ਨਹੀਂ। अस्सलाम वालेकुम भाईजान। ਵਾਲੇਕੁਮ ਸਲਾਮ। माफ़ करें जे एक गल पूछा,
ਬੜੀ ਕਾਲਜ ਜਾ ਰਹੇ ਹੋ, ਖਰੀਦ ਤੋਂ ਵੈਸੇ ਹੀ ਉਰਾਂ ਹੋ। ਹਾਂਜੀ ਬੜੀ ਕਾਲਜ ਜਾਂਦੇ ਪਏ ਹੋ, ਖੈਰ ਨਾ? ਖੈਰ ਕੀ ਗੱਲ ਹੈ, ਐਮਰਜੈਂਸੀ ਪਰੇਸ਼ਾਨ ਲੱਗ ਰਹੇ ਹੋ ਤੁਸੀਂ ਉਹ ਮੈਨੂੰ। ਪਰੇਸ਼ਾਨ ਆ ਮੈਂ ਜਾ ਕੰਮ ਕਰ ਜਾ ਕੇ। ਉਹ ਸਾਰੇ ਮੇਰੀ ਗੱਲ ਸੁਣੋ, ਕੋਈ ਬੰਦਾ ਕਿਸੇ ਦੀ ਮਦਦ ਹੀ ਕਰ ਲੈਂਦਾ ਯਾਰ। ਮੈਂ ਤੁਹਾਡੀ ਮਦਦ ਕਰਨ ਵਾਸਤੇ ਖਲੋਤਾ ਹਾਂ। ਕੀ ਗੱਲ ਹੈ? ਦਰਅਸਲ ਗੱਲ ਇਹ ਵੇ ਯਾਰ, ਮੇਰਾ ਚਾਚਾ ਬੜਾ ਸਖਤ ਬਿਮਾਰ ਹੈ, ਮੈਂ ਡਾਕਟਰ ਕੋਲ ਦਵਾਈ ਲੈਣ ਚੱਲਣਾ ਦਾ। ਅੱਲਾ ਰਹਿਮ ਕਰੇ। ਇਹੋ ਹੀ ਗੱਲ ਮੈਂ ਸਵੇਰ ਦੇ ਲੋਕਾਂ ਨੂੰ ਸਮਝਾਣ ਰਿਹਾ ਹਾਂਜੀ। ਆ। ਚਾਚਾ ਬਿਮਾਰ ਹੈ ਨਾ, ਹਾਂ ਚਾਚਾ ਬਿਮਾਰ ਹੈ। ਉਹਦੀ ਤੁਸੀਂ ਇੰਸ਼ੋਰੈਂਸ ਕਰਵਾਈ ਹੁੰਦੀ ਤੇ ਕਰੋੜਾਂ ਰੁਪਈਆ ਮਿਲ ਜਾਣਾ ਸੀ, ਲੇਕਿਨ ਮੇਰੀ ਕੋਈ ਬੰਦਾ ਨਹੀਂ ਸੁਣਦਾ। ਅੱਛਾ ਤੁਸੀਂ ਇੰਸ਼ੋਰੈਂਸ ਵਾਲੇ ਹੋ? ਹਾਂਜੀ ਅੱਛਾ ਜੀ। ਹਾਂਜੀ, ਕਿਉਂ ਨਹੀਂ? ਯਾਰ ਜੇ ਇਹੀ ਆਪਣੇ ਚਾਚੇ ਦੀ ਕਰਵਾ ਲਈਏ ਤੇ ਫੇਰ? ਕਰਵਾਓ, ਕਿਉਂ ਨਹੀਂ? ਹੋਣੇ ਕਰਵਾ ਲਓ, ਭਾਵੇਂ ਹੋ ਜਾਏਗੀ ਇੰਸ਼ੋਰੈਂਸ। ਅੱਛਾ ਜੀ। 24 ਘੰਟੇ ਜਦੋਂ ਮਰਜ਼ੀ ਕਰਵਾਓ। ਉਹ ਥੋੜੇ ਬਾਅਦ ਬਿਮਾਰ ਨਹੀਂ ਹੁੰਦੇ, ਵੈਸੇ ਹੈ ਠੀਕ ਨੇ। ਉਹ ਮੌਸਮ ਇੰਦਾ ਹੈਗਾ, ਹਰ ਬੰਦਾ ਕੋਈ ਨਜ਼ਲਾ ਜ਼ੁਕਾਮ ਬੁਖਾਰ ਹੋਣ ਰਹੀ ਹੈ। ਕੋਈ ਗੱਲ ਨਹੀਂ, ਚਲੋ ਚੱਲੀ ਕਰ ਲੈਣੇ ਇੰਸ਼ੋਰੈਂਸ ਉਹਨਾਂ ਦੀ। ਅੱਛਾ ਚੱਲ ਯਾਰ ਫੇਰ ਆਓ। ਚੱਲ ਆਟੋ ਘਰ ਚੱਲੀਏ ਫਿਰ।